ਗੱਲ ਕਰੀਏ ਸ਼ਰਮਾ ਜੀ ਈਵੈਂਟ ਦੀ, ਪੰਜਾਬ ਸਰਕਾਰ ਦੇ ਈਵੈਂਟ ਦੀਆਂ ਖਾਸੀਆਂ ਚਰਚਾਵਾਂ ਨੇ ਤੇ ਇਹ ਮਜ਼ੇਦਾਰ ਈਵੈਂਟ ਦਾ ਬਿੱਲ ਜਿਹੜਾ ਉਹ 2 ਕਰੋੜ ਹੈ ਤੇ ਮਾਨ ਸਰਕਾਰ ਦੀ ਕਹਿੰਦੇ ਬੱਲੇ ਬੱਲੇ ਹੋਈ ਪਈ ਆ ਪੰਜਾਬ ਦੇ ਵਿੱਚ। ਪ੍ਰਵੀਨ ਜੀ, ਕਿਹੜਾ ਪ੍ਰੋਗਰਾਮ ਹੈ ਜਿਹੜਾ ਪ੍ਰੋਗਰਾਮ ਦੀ ਥਾਂ ਈਵੈਂਟ ਨਾ ਹੋਵੇ? ਜੀ ਜੀ। ਕਿਹੜਾ ਸਮਾਗਮ ਹੈ ਜਿਹਨੂੰ ਈਵੈਂਟ ਬਣਾ ਕੇ ਪੇਸ਼ ਨਹੀਂ ਕਰਦੇ? ਆਪਾਂ ਪਹਿਲੇ ਦਿਨ ਤੋਂ ਹੀ ਇਸ ਸਵਾਲ ਨਾਲ ਗੱਲ ਕਰਦੇ ਹਾਂ ਕਿ ਇਹ ਸਰਕਾਰ ਹੈ ਜਾਂ ਈਵੈਂਟ ਮੈਨੇਜਮੈਂਟ ਕੰਪਨੀ ਹੈ। ਜਿਸ ਤਰ੍ਹਾਂ ਪੰਜਾਬ ਦਾ ਪੈਸਾ ਬਾਹਰਲੀਆਂ ਕੰਪਨੀਆਂ ਦੇ ਰਾਹੀਂ ਇੱਥੋਂ ਕੱਢਿਆ ਜਾ ਰਿਹਾ, ਉਹਦੇ ਰਾਜਨੀਤਿਕ ਤੌਰ ਦੇ ਉੱਤੇ ਮਾਇਨੇ ਬਣਦੇ ਨੇ ਕੁਛ। ਜੀ ਜੀ, ਸਹੀ ਹੈ। ਉਹ ਜਾਂਚ ਦਾ ਵਿਸ਼ਾ ਹੈ ਕਿ ਇਹ ਸੂਬੇ ਦਾ ਪੈਸਾ ਜਿਹੜੀਆਂ ਕੰਪਨੀਆਂ ਰਾਹੀਂ ਅਦਾਇਗੀ ਦੇ ਰੂਪ ਚ ਜਾ ਰਿਹਾ, ਕਦੇ ਟੈਂਟਾਂ ਦੇ ਰੂਪ ਚ, ਕਦੇ ਕੁਰਸੀਆਂ ਦੇ ਰੂਪ ਚ, ਕਦੇ ਖਾਣ ਪੀਣ ਦੇ ਰੂਪ ਚ, ਕਦੇ ਪ੍ਰਬੰਧਾਂ ਦੇ ਰੂਪ ਚ, ਉਹ ਸਾਰੇ ਸਵਾਲ ਨੇ। ਹੁਣ ਇੱਕ ਬਿੱਲ ਚਰਚਾ ਚ ਆਇਆ ਜੂਨ ਮਹੀਨੇ ਦੇ ਵਿੱਚ, ਇਹਨਾਂ ਨੇ ਜਲੰਧਰ ਦੇ ਵਿੱਚ ਇੱਕ ਮਤਲਬ ਕਿ 77 ਕਰੋੜ ਦਾ ਪ੍ਰੋਜੈਕਟ ਹੈ ਜੀ, ਕਹਿੰਦੇ ਅਸੀਂ ਜੀ ਉਹ ਸਪੋਰਟਸ ਹੱਬ ਤੇ ਗਾਰਡਨ ਜੀ ਹੈ ਨਾ, ਉਹਦਾ ਜੀ ਨੀਂਹ ਪੱਥਰ ਰੱਖਣਾ ਜੀ, ਤੇ ਨੀਂਹ ਪੱਥਰ ਰੱਖਣ ਆ ਰਹੇ ਨੇ ਜੀ ਮੁੱਖ ਮਹਿਮਾਨ ਕੇਜਰੀਵਾਲ ਜੀ, ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਹੋਣਗੇ। ਸੋ ਠੀਕ ਹੈ ਜੀ, ਉਹ ਪ੍ਰੋਗਰਾਮ ਜਲੰਧਰ ਚ ਹੋ ਗਿਆ ਜੀ, ਉਹਦਾ ਨੀਂਹ ਪੱਥਰ ਰੱਖ ਹੋ ਗਿਆ। ਹੁਣ ਲੰਘੇ ਕੱਲ ਮੀਟਿੰਗ ਸੀ ਜਲੰਧਰ ਨਗਰ ਨਿਗਮ ਦੀ, ਤੇ ਨਗਰ ਨਿਗਮ ਦੀ ਮੀਟਿੰਗ ਦੇ ਦਰਵਾਨ ਜਦੋਂ ਮਤੇ ਪੇਸ਼ ਕੀਤੇ ਜਾ ਰਹੇ ਸੀ, ਉਹਨਾਂ ਚ 99 ਨੰਬਰ ਮਤਾ ਜਿਹੜਾ ਆਇਆ ਉਹ ਹੈ ਜੀ ਮਜ਼ੇਦਾਰ ਈਵੈਂਟ ਦਾ ਬਿੱਲ 2.25 ਕਰੋੜ ਜੀ। ਹੁਣ ਇਹ ਜੀ ਉਹ ਈਵੈਂਟ ਹੈ ਜਿਹਦੇ ਲਈ ਨੀਂਹ ਪੱਥਰ ਰੱਖਣਾ ਹੈ ਸੀ ਅਰਵਿੰਦ ਕੇਜਰੀਵਾਲ। ਨੀਂਹ ਪੱਥਰ ਦਾ ਸਮਾਗਮ ਦਾ ਬਿੱਲ 2.25 ਕਰੋੜ, ਉਹਦੇ ਵਿੱਚ 16 ਲੱਖ ਦੀ ਰੋਟੀ ਖਾ ਗਏ ਜੀ ਕਹਿੰਦੇ। ਅੱਛਾ, ਵਾਹ। ਉਹਦੇ ਵਿੱਚ ਜੀ ਲਾਈਵ ਕਰਨ ਦਾ ਬਿੱਲ ਜੀ 2 ਲੱਖ ਤੋਂ ਉੱਪਰ ਹੈ ਜੀ। ਹਾਂਜੀ, ਆਹ ਸਿੰਗਰ ਨੂੰ ਦਿੱਤਾ ਜੀ ਇੰਨੇ ਲੱਖ, ਮਤਲਬ ਹੁਣ ਪਤਾ ਨਹੀਂ ਸਿੰਗਰ ਆਮ ਤੌਰ ਤੇ ਤਾਂ 3-4 ਲੱਖ ਲੈਂਦੇ ਨੇ, ਉਹ ਤੇ ਪਤਾ ਨਹੀਂ ਇਹਨਾਂ ਕੋਲੋਂ 7-8 ਲੱਖ ਕਿਵੇਂ ਲਿਆ ਜੀ। ਹੁਣ 50% ਤੇ ਖੇਡ ਰਹੇ ਨੇ ਕਿ ਕਿੰਨੇ % ਤੇ ਸਰਕਾਰ ਖੇਡ ਰਹੀ ਹੈ ਜਾਂ ਕੌਣ ਖੇਡ ਰਿਹਾ, ਸਵਾਲ ਹੈ। ਸੋ ਕੁੱਲ ਮਿਲਾ ਕੇ ਉਹ 2.25 ਕਰੋੜ ਦੇ ਬਿੱਲ ਨੂੰ ਲੈ ਕੇ ਨਗਰ ਨਿਗਮ ਚ ਹੰਗਾਮਾ ਹੋ ਗਿਆ ਜੀ। ਇਹ ਤਾਂ ਲੋਕਾਂ ਦੇ ਪੈਸੇ ਤੇ ਠੱਗੀ ਹੈ ਜੀ, ਕਿਉਂਕਿ ਉੱਥੇ ਬੀਜੇਪੀ ਦੇ ਵੀ MC ਹੈਗੇ ਨੇ, ਤੇ ਉਹ ਹੁਣ ਅੱਜ ਕੱਲ ਪੂਰੀ ਉਸ ਰੋਲ ਦੇ ਵਿੱਚ ਨੇ ਕਿ ਹਾਂ ਆਪਾਂ ਸਾਰਿਆਂ ਤੇ ਹਮਲਾਵਰ ਕਰਨਾ, ਤੇ ਉਹ ਮੁੱਦਾ ਬੜਾ ਹੋ ਗਿਆ, ਉਹ ਮੀਡੀਆ ਚ ਆ ਗਿਆ, ਤੇ ਅਜੇ ਇਹ ਮਾਮਲਾ ਵਿਵਾਦਾਂ ਚ ਹੈ। ਪਰ ਸਵਾਲ ਇਹ ਹੈ ਕਿ ਕੀ ਇਹ ਇੱਕੋ ਇਵੈਂਟ ਹੈ? ਆਪਾਂ ਜਦੋਂ ਇਹ ਆਟਾ ਦਾਲ ਘਰ ਘਰ ਪਹੁੰਚਾਉਣ ਦੀ ਗੱਲ ਕਰਦੇ ਸੀ, ਆਪਾਂ ਤਦ ਵੀ ਗੱਲ ਕੀਤੀ ਸੀ ਕਿ ਗੌਰ ਕਰੋ ਕਿ ਕਿਤੋਂ ਆਟਾ ਪਿਹਾਉਣ ਨੂੰ ਫਿਰਦੇ ਨੇ, ਕਿਤੋਂ ਵਡਾਉਣ ਨੂੰ ਫਿਰਦੇ ਨੇ। ਜਦੋਂ ਇਹਨਾਂ ਨੇ 1 ਨਵੰਬਰ ਵਾਲਾ ਕੀਤਾ ਸੀਗਾ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਕਿ ਜੀ ਆ ਕੁਰਸੀਆਂ ਲਾਤੀਆਂ ਸਾਰਿਆਂ ਦੀਆਂ ਆ ਜਾਓ, ਉਸ ਸਮੇਂ ਵੀ ਉਹ ਕਰੋੜਾਂ ਚ ਗਿਆ ਸੀ। ਫਿਰ ਕੀ ਸੀ ਉੱਥੇ ਹਾਲ ਯੂਨੀਵਰਸਿਟੀ ਦਾ ਪ੍ਰਬੰਧ ਉਹਨਾਂ ਦੇ ਸਾਰੇ ਕੀਤੇ ਕਰਾਏ, ਤੇ ਇਹੋ ਜਿਹਾ ਕੀ ਖਰਚਾ। ਫਿਰ ਕਦੇ ਜੀ ਸਾਈਕਲ ਰੈਲੀ, ਕਦੇ ਜੀ ਮਾਸਟਰ ਬੱਸਾਂ ਚੜਾਉਣ ਲਈ, ਫਿਰ ਜੀ ਟੈਂਟ ਵੀ ਦਿੱਲੀ ਤੋਂ ਆਉਣ ਲੱਗ ਗਏ, ਕੁਰਸੀਆਂ ਵੀ ਦਿੱਲੀ ਤੋਂ ਆਉਣ ਲੱਗ ਪਈਆਂ। ਸੋ ਇਹ ਕੁੱਲ ਮਿਲਾ ਕੇ ਹਰ ਪ੍ਰੋਗਰਾਮ ਦੇ ਵਿੱਚ ਇੰਝ ਲੱਗਣ ਲੱਗ ਪਿਆ ਜਿਵੇਂ ਕਿ ਈਵੈਂਟ ਕਰਦੇ ਨੇ, ਹਰ ਮਹੀਨੇ 'ਚ 1-2 ਪ੍ਰੋਗਰਾਮ ਏਡਾ ਬੜਾ ਕਰੋ ਜਿਹਦੇ ਨਾਲ ਬਾਹਰਲੀਆਂ ਕੰਪਨੀਆਂ ਨੂੰ ਅਦਾਇਗੀ ਹੋਵੇ। ਹੁਣ ਤਾਜ਼ੀ ਜਿਹੜੀ ਸਥਿਤੀ ਉਹ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਲੈ ਕੇ ਸਮਾਗਮਾਂ ਦੀ ਰੂਪਰੇਖਾ ਨੂੰ ਲੈ ਕੇ ਹੈ। ਠੀਕ ਹੈ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਕੋਈ ਸ਼ਤਾਬਦੀ ਆਉਂਦੀ ਹੈ, ਕੋਈ ਵੱਡਾ ਧਾਰਮਿਕ ਦਿਹਾੜਾ ਆਉਂਦਾ ਹੈ, ਤਾਂ ਉਹਦੇ ਲਈ ਮਤਲਬ ਰੋਡ ਮੈਪ, ਉਹਦੇ ਲਈ ਸੜਕਾਂ ਦਾ ਪ੍ਰਬੰਧ, ਲੋਕਾਂ ਦੇ ਰਹਿਣ ਸਹਿਣ, ਬਾਥਰੂਮਾਂ ਦਾ ਪ੍ਰਬੰਧ ਹੈ ਨਾ, ਲਾਅ ਐਂਡ ਆਰਡਰ, ਸਿਹਤ ਦਾ ਪ੍ਰਬੰਧ ਹੈ ਨਾ, ਫਿਰ ਆਵਾਜਾਈ ਦੇ ਲਈ ਕੋਈ ਦਿੱਕਤ ਨਾ ਆਵੇ ਉਹਦੇ ਪ੍ਰਬੰਧ ਸਰਕਾਰਾਂ ਨਹੀਂ ਕਰਨੇ ਹੁੰਦੇ ਆ, ਇਹ ਜ਼ਿੰਮੇਵਾਰੀ ਹੈ। ਪਰ ਹੁਣ ਲੋਕ ਕਹੀ ਜਾਂਦੇ ਜੀ ਉੱਥੇ ਟੈਂਟ ਸਿੱਧੀ ਨਾਂ ਤੇ ਵੀ ਘਪਲਾ ਜੀ, ਜਦੋਂ ਅਜੇ ਸੰਗਤ ਆਉਣੀ ਹੈ, ਸੰਗਤ ਨੇ ਰਹਿਣਾ, ਪਰ ਇਹ ਪਹਿਲਾਂ ਹੀ ਵਿਵਾਦ ਕਿਉਂ ਉੱਠ ਰਹੇ ਨੇ ਤੁਹਾਡੇ? ਜੀ ਜੀ ਜੀ, ਬਿਲਕੁਲ। ਲੋਕ ਤਾਂ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਜਿਹੜਾ ਤੁਸੀਂ 1 ਦਿਨ ਦਾ ਉੱਥੇ ਸੈਸ਼ਨ ਕਰਨਾ ਹੈ, ਉਹਦੇ ਲਈ ਤੁਸੀਂ ਜਿੰਨਾ ਤਾਮਝਾਮ ਕਰ ਰਹੇ ਹੋ, ਇਹੀ ਪੈਸਾ ਅਨੰਦਪੁਰ ਸਾਹਿਬ ਦੀ ਨਗਰੀ ਤੇ ਲੱਗ ਸਕਦਾ ਸੀ। ਸਹੀ, ਤੁਸੀਂ ਇਹਦੇ ਨਾਲ ਵੱਧ ਨਾਮ ਕਮਾ ਸਕਦੇ ਸੀ ਕਿ ਕੋਈ ਚੰਗਾ ਫੈਸਲਾ ਗੁਰੂ ਸਾਹਿਬ ਦੇ ਨਾਮ ਤੇ ਸਮੁੱਚੇ ਪੰਜਾਬ ਦੇ ਲਈ ਕਰਨਾ, ਪੰਜਾਬੀਆਂ ਦੇ ਲਈ ਕਰਨਾ, ਤਾਂ ਪੰਜਾਬ ਦੀ ਵਿਧਾਨ ਸਭਾ 'ਚ ਬੈਠ ਕੇ ਕਰਕੇ ਵੱਡੀ ਚਰਚਾ ਹੋ ਸਕਦੀ ਸੀ ਕਿ ਉਹਦੇ ਲਈ ਟੈਂਟ ਬਾਹਰੋਂ ਮੰਗਾ ਕੇ, ਕੁਰਸੀਆਂ ਮੇਜ਼ ਨਵੇਂ ਬਣਵਾ ਕੇ, ਉਹਦੀਆਂ ਗੈਲਰੀਆਂ ਬਣਾ ਕੇ, ਪੂਰੀ ਵਿਧਾਨ ਸਭਾ ਦੀ ਸ਼ਕਲ ਉੱਥੇ ਤਿਆਰ ਕਰਕੇ, ਉਹ ਸਾਰਾ ਸਮਾਂ ਉਹ ਤੋਂ 4 ਘੰਟੇ 6 ਘੰਟੇ 8 ਘੰਟੇ ਤੋਂ ਬਾਅਦ ਕੀ ਕਰਨਾ ਜੀ ਉਹਦਾ? ਸਹੀ ਹੈ, ਕਿਹਦੇ ਘਰੇ ਪਹੁੰਚਾਉਣਾ? ਆ ਜਿਵੇਂ ਮਤਲਬ ਕਿ ਨਗਰ ਕੌਂਸਲ ਦੀ ਪ੍ਰਧਾਨ ਸੀ ਨਾਭੇ ਵਾਲੀ ਵੀ, ਉਹਦੇ ਘਰ ਵਾਲੇ ਦੇ ਘਰੋਂ ਥਾਵਾਂ ਤੋਂ ਟਿਕਾਣੇ ਤੋਂ ਟਰਾਲੀਆਂ ਮਿਲ ਗਈਆਂ, ਕੀ ਉਹਦੇ ਸਰਕਾਰੀ ਰਿਹਾਇਸ਼ ਤੋਂ ਟੋਆ ਪੱਟ ਕੇ ਉੱਥੇ ਟਰਾਲੀਆਂ ਦੀ ਵਿੱਢਾਂ ਮਿਲ ਗਈਆਂ, ਸਮਾਨ ਮਿਲ ਗਿਆ, ਫਿਰ ਐ ਕਿਤੇ ਦੱਬਣਾ?
ਸਰਕਾਰੀ ਚੋਰ ਬਣਨਾ। ਸੋ ਇਹ ਸਵਾਲ ਖੜੇ ਨੇ ਜੀ ਕਿ ਉਹ ਇੰਨਾ ਪੈਸਾ 4 ਘੰਟੇ 6 ਘੰਟੇ ਲਈ ਬਰਬਾਦ ਕਿਉਂ ਕੀਤਾ ਜਾ ਰਿਹਾ? ਕੀ ਇਹ ਵੀ ਈਵੈਂਟ ਦਾ ਹੀ ਹਿੱਸਾ ਹੈ? ਸਹੀ ਹੈ, ਕਿਉਂਕਿ ਠੇਕਾ ਸਾਰਾ ਬਾਹਰਲੀਆਂ ਕੰਪਨੀਆਂ ਨੂੰ ਹੈ ਇਹਦਾ ਵੀ। ਇਸ ਲਈ ਇਹ ਮਜ਼ੇਦਾਰ ਈਵੈਂਟ ਦੇ ਨਾਂ ਤੇ ਜੇ 2 ਕਰੋੜ ਦੇ ਬਿੱਲ ਨੇ, ਤਾਂ ਹਿਸਾਬ ਲਾਓ ਕਿ ਸ਼ਰਧਾ ਵਾਲੀ ਈਵੈਂਟ ਦੇ ਨਾਂ ਦੇ ਉੱਤੇ ਕਿੰਨੇ ਬਿੱਲ ਲੋਕਾਂ ਦੀ ਭਾਵਨਾ ਨਾਲ ਖੇਡ ਕੇ ਬਣਾ ਸਕਦੇ ਨੇ। ਇਹ ਤਾਂ ਸਵਾਲ ਖੜਾ। ਜੀ ਸਹੀ ਹੈ।